ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਜੀ। ਤੇ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਕਹਿੰਦੇ ਨੇ ਕਿ ਸੱਜਣ ਜੀ ਤੁਸੀਂ ਨਾ ਕਰਿਆ ਕਰੋ ਤੇਰੇ ਮੇਰੇ ਦੀਆਂ ਗੱਲਾਂ, ਤੁਸੀਂ ਚਾਨਣ ਵਰਗੇ ਹੋ, ਤੁਸੀਂ ਕਰਿਆ ਕਰੋ ਸਵੇਰੇ ਸਵੇਰੇ ਦੀਆਂ ਗੱਲਾਂ। ਤੇ ਸਵੇਰੇ ਸਵੇਰੇ ਕਈ ਬੰਦੇ ਐਸੇ ਹੁੰਦੇ ਨੇ ਕਿ ਜਿਹੜੇ ਵਕਤ ਦੇ ਨਾਲ ਨਾ ਤਾਂ ਉੱਠਦੇ ਨੇ ਤੇ ਨਾ ਹੀ ਕਿਤੇ ਵਕਤ ਦੇ ਨਾਲ ਪਹੁੰਚਦੇ ਨੇ। ਪਰ ਸੋਹਣਿਓ, ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਅਸੀਂ ਤੁਹਾਨੂੰ ਟਾਈਮ ਦਿੱਤਾ ਹੁੰਦਾ ਔਰ ਇਸ ਕਰਕੇ ਅਸੀਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਨਜ਼ਰੀਏ ਦੇ ਵਿੱਚ ਐਨ ਟੱਚ ਦੇਣੀ ਪਹੁੰਚ ਜਾਈਦਾ ਜਦੋਂ ਸਾਡਾ ਟਾਈਮ ਹੁੰਦਾ। ਤੇ ਲਓ ਜੀ, ਸਾਡਾ ਟਾਈਮ ਹੋ ਗਿਆ ਤੇ ਅਸੀਂ ਪਹੁੰਚ ਗਏ ਤੁਹਾਡੇ ਕੋਲ। ਪਰ ਅਸੀਂ ਨਹੀਂ ਜੀ, ਮੈਂ ਇਕੱਲਾ ਤੁਹਾਡਾ ਆਪਣਾ ਚਰਨਜੀਤ ਜੋਗੀ, ਕਿਉਂਕਿ ਇਕਵਿੰਦਰ ਅੱਜ ਹੋ ਗਈ ਆ ਲੇਟ, ਕਿਤੇ ਲੇਟ ਹੀ ਨਾ ਹੋ ਜਾਵੇ। ਖੈਰ ਚਲੋ ਜੀ, ਅਸੀਂ ਤਾਂ ਸੁੱਖ ਮਨਾਉਂਦੇ ਸਾਰਿਆਂ ਦੀ, ਤਾਂ ਫਿਰ ਤੁਹਾਡੀ ਵੀ ਸਾਰਿਆਂ ਦੀ ਖੈਰ ਸੁੱਖ ਮੰਗਦਾ ਹੋਇਆ ਤੁਹਾਡੇ ਅੱਜ ਦੇ ਦਿਨ ਦੀਆਂ ਬਹੁਤ ਸਾਰੀਆਂ ਤੁਹਾਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ ਹੋਇਆ ਪ੍ਰੋਗਰਾਮ ਨਜ਼ਰੀਏ ਦਾ ਆਗਾਜ਼ ਕਰ ਰਹੇ ਹਾਂ ਜੀ। ਜ਼ਿੰਦਗੀ ਵਿੱਚ ਰਫ਼ਤਾਰ ਬਹੁਤ ਹੈ, ਨਜ਼ਰਾਂ ਵਿੱਚ ਕਿਰਦਾਰ ਬਹੁਤ ਹੈ, ਪਰ ਸੱਜਣਾ ਤੇਰੇ ਨਾਲ ਪਿਆਰ ਬਹੁਤ ਹੈ। ਪਰ ਕੀ ਕਰੀਏ, ਤੂੰ ਵਕਤ ਤੇ ਨਹੀਂ ਆਉਂਦਾ, ਤੇਰਾ ਇੰਤਜ਼ਾਰ ਬਹੁਤ ਹੈ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਇਹ ਇੰਤਜ਼ਾਰ ਜਿਹੜਾ ਨਾ, ਇਹ ਕਰਨਾ ਬੜਾ ਹੀ ਔਖਾ ਹੈ ਤੇ ਕਿਸੇ ਨੂੰ ਕਰਾਉਣਾ ਉਸ ਤੋਂ ਵੀ ਔਖਾ ਹੈ। ਪਰ ਜਦੋਂ ਕੋਈ ਬੰਦਾ ਕਿਸੇ ਦਾ ਇੰਤਜ਼ਾਰ ਕਰਦਾ ਹੈ ਤੇ ਪਤਾ ਹੁੰਦਾ ਕਿ ਇਸ ਬੰਦੇ ਨੇ ਆ ਜਾਣਾ, ਮੁੜ ਆਉਣਾ ਹੈ ਆਪਣੇ ਦਿੱਤੇ ਹੋਏ ਸਮੇਂ ਦੇ ਮੁਤਾਬਕ, ਉਸ ਵੇਲੇ ਇੰਤਜ਼ਾਰ ਮਿੱਠਾ ਹੁੰਦਾ। ਪਰ ਜਿਹੜਾ ਬੰਦਾ ਕਦੇ ਵੀ ਵਾਪਸ ਨਹੀਂ ਮੁੜਦਾ, ਉਹਦਾ ਇੰਤਜ਼ਾਰ ਹੋਰ ਵੀ ਔਖਾ ਹੁੰਦਾ। ਕਹਿੰਦੇ ਨੇ ਕਿ ਅੱਜ ਪਤਾ ਲੱਗਿਆ ਹੈ ਕਿ ਇੰਤਜ਼ਾਰ ਕਿਸ ਚੀਜ਼ ਦਾ ਨਾਂ ਹੈ, ਵਾਰ-ਵਾਰ ਦਰਵਾਜ਼ੇ ਤੇ ਆਉਣਾ ਜਾਣਾ ਲੱਗਿਆ ਹੈ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੁਸੀਂ ਵੀ ਕਦੇ ਨਾ ਕਦੇ, ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਦਾ ਇੰਤਜ਼ਾਰ ਜ਼ਰੂਰ ਕੀਤਾ ਹੋਣਾ। ਇਹ ਇੰਤਜ਼ਾਰ ਦੇ ਪਲ ਕਿਹੋ ਜਿਹੇ ਹੁੰਦੇ ਨੇ, ਉਹਨਾਂ ਦੇ ਬਾਬਤ ਅੱਜ ਤੁਹਾਡੇ ਨਾਲ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਅਸੀਂ ਲੰਮੀ ਚੌੜੀ ਸਾਂਝ ਪਾਵਾਂਗੇ। ਫਿਰ ਅਸੀਂ ਕਹਿ ਰਹੇ ਹਾਂ, ਯਾਰ ਓਏ ਮੇਰੇ ਨਾਲ ਦੀ ਤਾਂ ਜਾਈ ਨਹੀਂ, ਮੈਂ ਇਕੱਲਾ ਹੀ ਸਾਂਝ ਪਾਊਂਗਾ, ਚੱਕ ਦਿਆਂਗੇ ਫੱਟੇ। ਪੰਜਾਬੀਆਂ ਦੀ ਇਹ ਜਿੰਦ ਜਾਨ, ਪੰਜਾਬੀਆਂ ਦੀ ਮਾਝਾ, ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸਿੰਦਰ ਸ਼ਿੰਦਾ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਨਾ ਹਿੰਗ ਲੱਗੇ, ਨਾ ਫਟਕੜੀ, ਨਾ ਡਾਲਰ ਪਾਉਂਡ, ਨਾ ਪੈਸੇ। ਸੁਣਦੇ ਰਹੋ ਰਵਿੰਦਰ ਮੰਡ ਦੇ ਨਾਲ ਪੰਜਾਬੀ ਰੇਡੀਓ USA। ਲਓ ਜੀ, ਇੰਤਜ਼ਾਰ ਦੇ ਵਸ ਤੁਸੀਂ ਵੀ ਪਏ ਹੋ ਤੇ ਇੰਤਜ਼ਾਰ ਦੇ ਵਸ ਮੈਂ ਵੀ ਪਿਆ ਹੋਇਆ, ਕਿਉਂਕਿ ਇਹ ਇੰਤਜ਼ਾਰ ਹਰ ਕਿਸੇ ਨੂੰ ਕਦੇ ਨਾ ਕਦੇ, ਕਿਤੇ ਨਾ ਕਿਤੇ ਕਰਨਾ ਹੀ ਪੈਂਦਾ। ਉਹ ਕੌਣ ਆ ਹੁਣ? ਘਰ ਹੈਗਾ ਕੋਈ ਭਾਈ? ਸ਼ਾਬਾਸ਼, ਬੈਠੇ ਹੋ ਤੇ ਬੈਠੇ ਹੋਰ ਅਸੀਂ ਖੜੇ ਹਾਂ ਤੇ ਹੋਰ ਸਾਨੂੰ ਇੱਥੇ ਕੀ ਆ, ਤੱਪੜ ਹੋਏ ਆ। ਆਪਾਂ ਕਿੱਧਰੋਂ? ਆਪਾਂ ਬਸ ਐਂ ਹੀ ਲੇਟ ਹੋ ਗਏ। ਬਸ ਜੇ ਲੇਟ ਹੋ ਗਏ ਨਾ, ਹੁਣ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀ, ਤੁਸੀਂ ਹੁਣ ਇਸ ਪ੍ਰੋਗਰਾਮ ਦੇ ਵਿੱਚ ਆ ਨਹੀਂ ਸਕਦੇ। ਨਹੀਂ, ਮੇਰੀ ਮਜਬੂਰੀ ਸੀ ਬਹੁਤ ਵੱਡੀ। ਮਜਬੂਰੀ ਨਹੀਂ, ਮਜਬੂਰੀ ਕੀ, ਤੁਹਾਨੂੰ ਇੱਧਰ ਜੋ ਬਾਈਡਨ ਸਾਹਿਬ ਨੇ ਸੱਦ ਲਿਆ ਸੀ। ਨਹੀਂ, ਦੇਖੋ ਮੇਰਾ ਮੂੰਹ ਹੈਗਾ ਛੋਟਾ ਜਿਹਾ, ਪਤਲਾ ਜਿਹਾ। ਮੈਂ ਜਿਹੜਾ ਉਹਨਾਂ ਦਾ ਕਿਹੜਾ ਮੋਟਾ ਆ, ਜਿਹੜਾ ਮਾਸਕ ਮੈਂ ਪਾਉਣੀ ਆ, ਉਹ ਮੇਰਾ ਨਾ 2-3 ਵਾਰੀ ਮਾਸਕ ਉੜ ਗਿਆ, ਅੱਜ ਫਿਰ ਉੜ ਗਿਆ। ਤਾਂ ਕਿਸੇ ਦਾ ਮੰਗ ਲੈਣਾ ਸੀ। ਤਾਂ ਕਿਸੇ ਤੋਂ ਕਿਤ ਮੰਗਦੀ ਮੈਂ? ਲੈ ਦੱਸ, ਕਿਸੇ ਕੋਲ ਵਾਧੂ ਪਿਆ ਸੀ। ਨਹੀਂ, ਕਿਸੇ ਦਾ ਕੋਈ ਵਰਤਿਆ ਹੋਇਆ ਲੈ ਲੈਂਦੀ। ਨਹੀਂ, ਫਿਰ ਇਸ ਕਰਕੇ ਮੈਂ ਡਰੱਗ ਸਟੋਰ ਤੇ ਗਈ ਸੀ ਆਪਣੇ ਲਈ ਮਾਸਕ ਲੈਣ। ਅੱਛਾ, ਹਾਂ, ਮਾਸਕ ਲੈ। ਹਾਂ ਸੱਚ, ਮਾਸਕ ਵੀ ਜ਼ਰੂਰੀ ਹੈ, ਪਰ ਇੱਥੇ ਆਉਣਾ ਵੀ ਜ਼ਰੂਰੀ ਹੈ। ਆਈ ਨੋ, ਪਰ ਮੈਂ ਮਾਸਕ ਤੋਂ ਬਿਨਾਂ ਆ ਜਾਂਦੀ, ਰਾਸਤੇ 'ਚ ਮੇਰਾ ਹੋ ਜਾਂਦਾ ਚਲਾਨ, ਫਿਰ ਕਿਹਨੇ ਪੈਸੇ ਭਰਨੇ ਸੀ। ਹੁਣ ਤਾਂ ਬਹੁਤ ਮਾਸਕ ਲਾਇਆ ਹੋਇਆ। ਹਾਏ, ਇੰਨਾ ਇੰਤਜ਼ਾਰ ਕੀਤਾ, ਮਤਲਬ ਇੰਤਜ਼ਾਰ ਤੇ ਮੈਨੂੰ ਲੱਗਦਾ ਤੁਸੀਂ ਚਰਨਜੀਤ ਜੀ ਸੁੱਕੇ ਹੋ ਗਏ ਹੋ ਤੀਲਾ। ਐਡਾ ਇੰਤਜ਼ਾਰ, ਮੈਂ ਕਿਹਾ ਐਡਾ। ਮੈਂ ਤਾਂ ਏਦਾਂ ਸੀ ਨਾ, ਮੈਂ ਤਾਂ ਕਿਹਾ ਸੀ ਉਹ ਲੇਟ ਹੋ ਗਿਆ
ਲੇਟ ਹੀ ਹੋ ਜਾਣਾ। ਆਏ ਰਹਿ ਨਾ ਕਹੋ। ਤੇ ਫਿਰ ਜਦ ਇੰਨਾ ਮੈਂ ਇੱਥੇ ਇੰਤਜ਼ਾਰ ਕੀਤਾ, ਭੁੱਖ ਨਾ ਪਾਣਾ। ਜਿਹੜੇ ਮੈਨੂੰ ਇੰਨੇ ਪਿਆਰ ਕਰਦੇ, ਪਿਆਰ ਨਾਲ ਇੱਕੋ ਕਹਿੰਦੇ, ਫਿਰ ਉਹਨਾਂ ਦਾ ਕੀ ਹੁੰਦਾ? ਆਹੋ ਸੱਚ ਯਾਰ, ਇਹਨੂੰ ਪਿਆਰ ਨਾਲ ਇੱਕੋ ਕਹਿ ਲਓ ਪਹਿਲਾਂ। ਹਾਂ ਵੈਸੇ ਨਾ ਮੈਨੂੰ ਇੱਕ ਸ਼ੇਰ ਯਾਦ ਆ ਗਿਆ। ਸੁਣਾਓ। कहता कि जालिम के इंतजार में लज्जत है क्या करूं, जालिम के इंतजार में लज्जत है क्या करूं, मैं जानता हूँ इश्क मुकम्मल फरेब है, लेकिन फरेब खाने की आदत है क्या करूं। वाह जी वाह, वाह जी वाह। देखो ਇਹ ਤਾਂ ਨਾ ਤੁਸੀਂ, ਮੈਂ ਦੇਖਿਆ ਵੀ ਇੱਕ ਸ਼ਾਇਰ ਦੇ ਸਾਹਮਣੇ ਸ਼ੇਰੋ ਸ਼ਾਇਰੀ ਜਿਹੜੀ ਕੀਤੀ ਆ। ਹੁਣ ਮੈਂ ਕੀ ਕਹਾਂ, ਮੇਰੇ ਨਾ ਗੁੱਸੇ ਦੇ ਵਿੱਚ ਅੰਦਰੋਂ ਆਵਾਜ਼ਾਂ ਕੁਝ ਹੋਰ ਆ ਰਹੀਆਂ। ਠੀਕ ਹੈ ਜੀ, ਤੇ ਮੂੰਹ ਦੇ ਵਿੱਚੋਂ ਕੁਝ ਹੋਰ ਨਿਕਲ ਰਿਹਾ। ਗੁੱਸਾ ਜਿਹੜਾ ਨਾ ਠੰਡਾ ਕਰੋ, ਠੰਡੇ ਰਹੋ। ਪਰ ਯਾਰ ਜੇਕਰ ਤੁਹਾਨੂੰ ਕਿਸੇ ਦਾ ਇੰਤਜ਼ਾਰ ਕਰਨਾ ਪੈ ਜਾਵੇ ਬੇਵਜ੍ਹਾ, ਤੇ ਫਿਰ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰ ਸਕਦੇ ਹੋ? ਨਹੀਂ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਚੱਲ ਰਹੀ ਹੈ ਜੀ ਇੰਤਜ਼ਾਰ ਦੀ। ਦੇਖੋ, ਇੰਤਜ਼ਾਰ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ ਪੈਂਦਾ ਹੈ। ਬਿਲਕੁਲ ਠੀਕ ਹੈ ਜੀ। ਜਦੋਂ ਸਭ ਤੋਂ ਪਹਿਲਾਂ ਤੇ ਮਾਂ-ਬਾਪ ਇਕੱਲੇ ਹੁੰਦੇ ਆ, ਉਹਨਾਂ ਨੂੰ ਬੱਚਿਆਂ ਦਾ ਇੰਤਜ਼ਾਰ ਕਰਨਾ ਪੈਂਦਾ। ਹਾਂ, ਜਦੋਂ ਬੱਚਾ ਆ ਜਾਂਦਾ ਫਿਰ ਸੌਣ ਦਾ ਇੰਤਜ਼ਾਰ ਕਰਨਾ ਪੈਂਦਾ ਕਿ ਨੀਂਦ ਕਿੱਦਾਂ ਆਵੇ। ਤੇ ਜਿਹੜਾ ਬੱਚਾ ਹੁੰਦਾ ਉਹਨੂੰ ਫਟਾਫਟ ਵੱਡੇ ਹੋਣ ਦਾ ਇੰਤਜ਼ਾਰ ਹੁੰਦਾ, ਹਨਾ, ਕਿ ਮੈਂ ਫਟਾਫਟ ਵੱਡਾ ਹੋ ਜਾਵਾਂ ਜਿੱਦਾਂ ਮਰਜ਼ੀ। ਤੇ ਮਾਂ-ਬਾਪ ਵੀ ਚਾਹੁੰਦੇ ਇਹ ਕਿਸੇ ਨਾ ਕਿਸੇ ਤਰ੍ਹਾਂ ਸਵੇਰ ਨੂੰ ਵੱਡਾ ਹੀ ਹੋਇਆ ਹੋਵੇ। ਸਹੀ ਗੱਲ ਹੈ, ਵੱਡਾ ਹੋ ਜਾਂਦਾ ਫਿਰ ਬੰਦਾ ਕਹਿੰਦਾ ਮੈਂ ਕਾਲਜ ਆਵਾਂ, ਕਾਲਜ ਪਹੁੰਚ ਫਿਰ ਕਹਿੰਦਾ ਬੰਦਾ ਮੈਂ ਜੌਬ ਕਰ ਲਾਂ। ਫਿਰ ਜਦੋਂ ਫਾਈਨਲੀ ਇੰਤਜ਼ਾਰ ਖਤਮ ਹੁੰਦਾ ਜੌਬ ਤੇ ਜਾਣ ਦਾ, ਫਿਰ ਕਹਿੰਦਾ ਮੈਂ ਸਕੂਲੇ ਹੀ ਪੜ੍ਹਦਾ ਹੁੰਦਾ ਤਾਂ ਵਧੀਆ ਸੀ। ਬਿਲਕੁਲ ਜੀ, ਬਿਲਕੁਲ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਬੱਚਾ ਹੁੰਦਾ ਨਾ ਸਕੂਲ ਦੇ ਵਿੱਚ, ਉਹ ਆਲੇ ਦੁਆਲੇ ਦੇਖਦਾ ਜੀ, ਉਹ ਕਹਿੰਦਾ ਕਿ ਯਾਰ ਮੇਰੇ ਸਕੂਲ ਨਾਲੋਂ ਦੂਸਰੇ ਸਕੂਲ ਦੇ ਬੜੇ ਅੱਛੇ ਬੱਚੇ ਲੱਗਦੇ ਨੇ, ਕਿਉਂ ਨਾ ਮੈਂ ਉਸ ਸਕੂਲ ਦੇ ਵਿੱਚ ਜਾਵਾਂ। ਉਹਨੂੰ ਫਿਰ ਉਹ ਇੰਤਜ਼ਾਰ ਰਹਿੰਦਾ ਕਿ ਮੇਰੀਆਂ ਕਲਾਸਾਂ ਕਦੋਂ ਪੂਰੀਆਂ ਹੋਣਗੀਆਂ, ਮੈਂ ਉਸ ਸਕੂਲ ਦੇ ਵਿੱਚ ਜਾਊਂਗਾ। ਜਦੋਂ ਉਸ ਸਕੂਲ ਦੇ ਵਿੱਚ ਜਾਂਦਾ ਹੈ, ਫਿਰ ਉਹਨੂੰ ਕਾਲਜ ਦਾ ਇੰਤਜ਼ਾਰ ਰਹਿੰਦਾ ਹੈ। ਯਾਰ ਉਹ ਕਾਲਜ ਦੇ ਵਿੱਚ ਬੜੀ ਮੌਜ ਹੈ, ਉਹਦੇ ਤਾਂ ਕਿਤਾਬਾਂ ਵੀ ਨਹੀਂ ਲੈ ਕੇ ਜਾਣੀਆਂ ਪੈਂਦੀਆਂ, ਉੱਥੇ ਮੌਜ ਹੈ, ਬੰਕ ਵੀ ਮਾਰ ਸਕਦੇ ਆ, ਨਾਲੇ ਉੱਥੇ ਕੁੜੀਆਂ ਵੀ ਹੁੰਦੀਆਂ। ਲਓ ਜੀ, ਫਿਰ ਉਸੇ ਇੰਤਜ਼ਾਰ ਦੇ ਵਿੱਚ ਕਿੱਦਾਂ ਮਰਜੀ ਮਰਦਾ ਡਿੱਗਦਾ ਢੈਂਦਾ ਕਾਲਜ ਪਹੁੰਚਦਾ ਜੀ। ਫੇਰ ਦੱਸਦੇ ਆ, ਹਲੇ ਸਾਰੀ ਗੱਲ ਇੱਕੋ ਜਿਹੀ ਦੱਸ ਦਈਏ। ਦੇਖੋ ਜੀ, ਕਾਲਜ ਦਾ ਜਿਹੜਾ ਮਤਲਬ ਜੀਵਨ ਆ ਨਾ, ਕਾਲਜ ਦੀ ਜਿਹੜੀ ਲਾਈਫ ਆ, ਮੈਂ ਕਹਿੰਦੀ ਕਿ ਬੰਦੇ ਦੀ ਜ਼ਿੰਦਗੀ ਦਾ ਬੈਸਟ ਟਾਈਮ ਹੁੰਦਾ ਹੈ। ਉਦੋਂ ਬੰਦਾ ਇਹ ਨਾ ਸੋਚੇ ਵੀ ਮੈਂ ਜੌਬ ਕਰ ਲਾਂ, ਮੇਰੇ ਕੋਲ ਇੰਨੇ ਪੈਸੇ ਆ ਜਾਣ। ਹੁੰਦਾ ਮਨ ਚ ਉਦੋਂ ਇੰਨਾ ਹੀ ਆ, ਕਿਉਂਕਿ ਘਰੋਂ ਪਾਕਟ ਮਨੀ ਮਿਲਦੀ ਹੁੰਦੀ ਆ। ਵੈਸੇ ਮੈਂ ਦੱਸਾਂ, ਜਦ ਮੈਂ ਕਾਲਜ ਹੁੰਦਾ ਸੀ ਨਾ, ਮੈਂ ਕਦੇ ਜੌਬ ਬਾਰੇ ਸੋਚਿਆ ਹੀ ਨਹੀਂ ਸੀ। ਧਰਮ ਨਾਲ ਵੈਸੇ ਮੈਂ ਵੀ ਨਹੀਂ ਸੀ ਸੋਚਿਆ। ਮੈਨੂੰ ਹੁੰਦਾ ਸੀ ਕਾਲਜ 'ਚ ਮੈਂ PhD ਕਰ ਲਾਂ, ਨਾਲ ਹੀ ਮਤਲਬ ਇੱਥੇ ਹੀ ਸ਼ੁਰੂ ਹੋ ਜਾਏ। ਤੇ ਕਈ ਕੁਝ ਜੇ ਮਤਲਬ ਮਜ਼ੇਦਾਰ ਕੈਂਟੀਨ 'ਚ ਬੰਦਾ ਬੈਠੇ। ਪਰ ਮੈਂ ਇੱਕ ਮਜ਼ੇਦਾਰ ਕਿੱਸਾ ਸੁਣਾ ਆਪਣੇ ਕਾਲਜ ਦਾ। ਮੇਰੇ ਪ੍ਰੋਫੈਸਰ ਸਾਹਿਬ ਸੀਗੇ KL ਸ਼ਰਮਾ ਜੀ, ਹੈਡ ਆਫ ਦੀ ਡਿਪਾਰਟਮੈਂਟ ਸੀਗੇ, ਬੜੇ ਖਤਰਨਾਕ ਸੀਗੇ। ਔਰ ਉਹ ਇੰਨੇ ਖਤਰਨਾਕ ਸੀ ਕਿ ਕਈ ਵਾਰ ਤਾਂ ਚਪੇੜ ਵੀ ਮਾਰ ਦਿੰਦੇ ਹੁੰਦੇ ਸੀ। ਕਾਲਜ ਦੇ ਵਿੱਚ ਚਪੇੜਾਂ ਖਾਣੀਆਂ, ਦੇਖੋ ਕਿਹਦਾ ਤਸ਼ੱਦਦ ਹੈ। ਸਹੀ ਗੱਲ ਹੈ, ਟਰੂ। ਇੱਕ ਦਿਨ ਉਹਨਾਂ ਨੇ ਪੁੱਛ ਲਿਆ, ਕਹਿੰਦੇ ਵੀ ਹਾਂ ਵੀ ਦੱਸੋ ਤੁਸੀਂ ਕੀ ਬਣਨਾ ਚਾਹੁੰਦੇ ਹੋ, ਕਾਹਦੇ ਵਾਸਤੇ BCom ਕਰ ਰਹੇ ਹੋ। ਲਓ ਜੀ, ਕੋਈ ਕਹਿੰਦਾ ਮੈਂ ਆਪਣੇ ਪਿਓ ਦੀ ਫੈਕਟਰੀ ਸਾਂਭਣੀ ਹੈ, ਮੈਂ CA ਬਣਨਾ ਹੈ, ਮੈਂ ਬੈਂਕ ਦੇ ਵਿੱਚ ਜਾਣਾ, ਮੈਂ WICA ਕਰਨੀ ਹੈ, ਮੈਂ MCom ਕਰਨੀ ਹੈ, ਮੈਂ MBA ਕਰਨੀ ਹੈ। ਤਰ੍ਹਾਂ ਦੀਆਂ ਗੱਲਾਂ। ਤੁਸੀਂ ਕੀ ਕਿਹਾ? ਵਾਰੀ ਜਦੋਂ ਮੇਰੀ ਆ ਗਈ, ਮੈਨੂੰ ਕਹਿੰਦਾ ਆ ਬਈ ਤੂੰ ਦੱਸ ਹੁਣ ਤੂੰ ਕਿਉਂ BCom ਕਰ ਰਿਹਾ। ਪਤਾ ਨਹੀਂ ਮੇਰੇ ਦਿਮਾਗ ਵਿੱਚ ਕੀ ਆਈ। ਮੈਂ ਕਿਹਾ ਜੀ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਤੁਹਾਡੇ ਵਰਗੇ ਨਾ 5-7 ਪ੍ਰੋਫੈਸਰ ਵੀ ਮੇਰੇ ਮੂਹਰੇ ਖੜੇ ਹੋਣ, ਮੈਨੂੰ ਇੱਕ ਨਾ ਕਹਿਣਾ ਦੇਣਾ। ਮੈਨੂੰ ਕਹਿੰਦਾ ਇੱਧਰ ਆਓ। ਮੈਂ ਕਿਹਾ ਲੈ ਬਈ ਜੋ ਸੁਣਿਆ ਸੀ, ਜੋ ਸੁਣਿਆ ਸੀ ਉਹੀ ਹੋਣ ਲੱਗਾ। ਫਿਰ ਮੈਂ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਬੜੇ ਪਿਆਰ ਦੇ ਨਾਲ ਕਲਾ ਵਿੱਚ ਲਿਆ। ਕਹਿੰਦਾ ਯਾਰ ਅਸਲ ਵਿੱਚ ਪੜ੍ਹਾਈ ਤਾਂ ਇਸੇ ਕੰਮ ਲਈ ਹੁੰਦੀ ਹੈ। ਆਏ ਵਾਓ, ਤੁਹਾਡੀ ਜਿਹੜੀ ਆ ਨਾ ਨੌਲੇਜ ਇੰਨੀ ਵੱਧ ਜਾਵੇ, ਤੁਸੀਂ ਆਪਣੀਆਂ ਦਲੀਲਾਂ ਦੇ ਨਾਲ, ਤੁਸੀਂ ਆਪਣੇ ਤਰਕ ਦੇ ਨਾਲ ਕਿਸੇ ਨੂੰ ਚੁੱਪ ਕਰਾ ਸਕੋ, ਕਿਸੇ ਨੂੰ ਸੰਤੁਸ਼ਟ ਕਰਾ ਸਕੋ। ਬਸ ਉਸੇ ਗੱਲ ਦਾ ਇੰਤਜ਼ਾਰ ਆ ਕਿ ਕਦੋਂ ਮੈਂ ਉਸ ਤਰ੍ਹਾਂ ਦਾ ਬਣਾ ਕਿ ਮੈਂ ਕਿਸੇ ਨੂੰ ਸੰਤੁਸ਼ਟ ਕਰਾ ਸਕਾਂ, ਉਹਨੂੰ ਦਲੀਲਾਂ ਦੇ ਨਾਲ ਚੁੱਪ ਕਰਾ ਸਕਾਂ। ਪਹਿਲਾਂ ਤਾਂ ਉੱਚੀ ਬੋਲੋ ਥੋੜਾ, ਫੇਰ ਹੀ ਚੁੱਪ ਕਰਾਉਂਗੇ ਦਲੀਲਾਂ ਨਾਲ। ਆਹੀ ਤਾਂ ਗੱਲ ਮਾੜੀ ਹੈ। ਕਿਹੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ, ਮਾਝਾ ਮਾਲਵਾ ਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸਿੰਦਰ ਸ਼ਿੰਦਾ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਨਜ਼ਰੀਆ ਸੁਣ ਰਹੇ ਹੋ ਤੁਸੀਂ ਪੰਜਾਬੀ ਰੇਡੀਓ USA ਤੇ ਇਕਵਿੰਦਰ ਤੁਹਾਡੇ ਨਾਲ ਐਂਡ ਗੱਲ ਕਰ ਰਹੇ ਆਪਾਂ ਇੰਤਜ਼ਾਰ ਦੀ। ਹਾਂ ਤੇ ਚਰਨਜੀਤ ਜੋਗੀ ਵੀ ਤੁਹਾਡੇ ਨਾਲ। ਨਹੀਂ ਉਹ ਵੀ ਹੈਗੇ ਆ, ਪਰ ਜਦੋਂ ਮੈਂ ਇੰਤਜ਼ਾਰ ਦੀ ਗੱਲ ਕਰਦੀ ਹਾਂ ਨਾ, ਸਭ ਤੋਂ ਪਹਿਲਾਂ ਤਾਂ ਮੈਨੂੰ ਜਿਹੜੀ ਮਤਲਬ ਬਹੁਤ ਜ਼ਿਆਦਾ ਚੀਜ਼ ਦਾ ਇੰਤਜ਼ਾਰ ਹੁੰਦਾ ਨਾ, ਉਹ ਹੁੰਦਾ ਫੈਮਿਲੀ ਵਿੱਚ, ਫਰੈਂਡਸ ਵਿੱਚ ਕੋਈ ਵੈਡਿੰਗ ਆਵੇ ਹਨਾ। ਜਦੋਂ ਵੈਡਿੰਗ ਹੁੰਦੀ ਉਹਦਾ ਇੰਤਜ਼ਾਰ ਹੁੰਦਾ, ਕਦੋਂ ਆਊਗੀ ਕਦੋਂ ਆਊਗੀ ਕਦੋਂ ਆਊਗੀ। ਬੰਦਾ ਕਿੰਨੀਆਂ ਤਿਆਰੀਆਂ ਕਰਦਾ ਯਾਰ। ਦੇਖੋ ਜਿਹੜਾ ਬੰਦਾ ਸ਼ਾਪਿੰਗਾਂ ਹੁੰਦੀਆਂ, ਸਾਰਾ ਕੁਝ ਹੁੰਦਾ, ਚਾਹ ਹੁੰਦਾ ਮਨ ਦੇ ਵਿੱਚ, ਬੜੇ ਮਲਾਰ ਹੁੰਦੇ ਆ। ਜਦੋਂ ਬੰਦਾ ਕਾਲਜ ਹੁੰਦਾ ਨਾ, ਉਸ ਤੋਂ ਬਾਅਦ ਮੈਂ ਗੱਲ ਵਿਆਹ ਦੀ ਕਰਦੀ ਵੀ ਤੁਸੀਂ ਫੇਰ ਕਾਲਜ ਆ ਗਏ। ਮੈਂ ਵਿਆਹ ਤੇ ਆਉਣ ਲੱਗਾ, ਬੰਦਾ ਫਿਰ ਸੋਚਦਾ ਕਿ ਮੇਰੇ ਕੋਈ ਚੰਗੀ ਜੌਬ ਮਿਲ ਜਾਵੇ, ਨੌਕਰੀ ਮਿਲ ਜਾਵੇ। ਨੌਕਰੀ ਤੋਂ ਬਾਅਦ ਫਿਰ ਉਹਦਾ ਵਿਆਹ ਦਾ ਹੁੰਦਾ ਹੈ। ਹਾਏ ਹਾਏ ਹਾਏ, ਜਦੋਂ ਵਿਆਹ ਹੋਣਾ ਹੁੰਦਾ ਬੰਦੇ ਦੇ ਅੰਦਰ ਉਹ ਜਿਹੜਾ ਇੰਤਜ਼ਾਰ ਹੁੰਦਾ ਨਾ ਕਿ ਹਾਂ ਵੀ ਮੇਰਾ ਵਿਆਹ ਹੋਊਗਾ, ਬਾਜੇ ਵੱਜਣਗੇ, ਭਾਵੇਂ ਬਾਅਦ ਵਿੱਚ ਬਾਜੇ ਹੀ ਵੱਜਦੇ ਫਿਰ ਤੇ ਵਿਆਹ ਜਦੋਂ ਹੁੰਦਾ ਔਰ ਉਹਨੂੰ ਵਿਚਾਰੇ ਨੂੰ ਆਪ ਨੂੰ ਤਾਂ ਕੀ ਚਾਹ ਹੋਣਾ, ਤੇਰੇ ਵਰਗੀ ਨਹੀਂ ਚਾਹ ਚੱਕੀਆਂ। ਮੈਂ ਉਹੀ ਤੇ ਗੱਲ ਕਹਿ ਰਹੀ ਹਾਂ, ਜਦੋਂ ਵਿਆਹ ਹੁੰਦਾ ਉਹ ਤਾਂ ਉਦਾਂ ਹੀ ਮਤਲਬ ਉਹਦੀ ਭੂਤਨੀ ਭੁੱਲੀ ਹੁੰਦੀ ਆ, ਅੱਧੀਆਂ ਉਹਦੀ ਆਪਣੀ ਭੁੱਲੀ ਹੁੰਦੀ ਆ, ਅੱਧੀ ਉਹਨੇ ਆਣ ਕੇ ਭੁਲਾ ਦੇਣੀ ਹੁੰਦੀ ਆ। ਸਾਡੇ ਵਰਗੇ ਆਪ ਕਰ ਦਿੰਦੇ ਆ ਥੋੜਾ, ਮਤਲਬ ਬੀਬੀਆਂ ਨੇ ਆਉਣਾ, ਗੱਲਾਂ ਕਰਨੀਆਂ ਹੈ, ਕਿਸੇ ਨੇ ਸਿਰ ਪਲੋਸਣਾ, ਮਤਲਬ ਜਿੱਦਾਂ ਅਗਲੇ ਕਹਣਾ ਸਿਰ ਵਾਇਆ ਤੇ ਮੇਰੇ ਸਿਰ ਨੂੰ ਕੀ ਕਰ ਦਿੱਤਾ, ਇਦਾਂ ਦੀਆਂ ਗੱਲਾਂ ਹੁੰਦੀਆਂ। ਪਰ ਮੈਂ ਗੱਲ ਕੀ ਕਰਨੀ ਆ ਕਿ ਇੰਨੇ ਇੰਤਜ਼ਾਰ ਤੋਂ ਬਾਅਦ ਜਿਹੜੀ ਚੀਜ਼ ਆਉਂਦੀ ਆ, ਜਦੋਂ 2 ਦਿਨਾਂ 'ਚ ਖਤਮ ਹੋ ਜਾਂਦੀਆਂ ਨਾ, ਫਿਰ ਮੈਨੂੰ ਬੜਾ ਗੁੱਸਾ ਆਉਂਦਾ ਵੀ ਇੰਨਾ ਚਿਰ ਇੰਤਜ਼ਾਰ ਕਰਦੇ ਰਹੇ, ਤਿਆਰੀ ਕਰਦੇ ਰਹੇ, ਖਤਮ ਵੀ ਹੋ ਗਈ। ਹਾਂ ਆਹੀ ਗੱਲ ਹੈ, ਇਹ ਸਭ ਤੋਂ ਵੱਡੀ ਔਰ ਇੰਪੋਰਟੈਂਟ ਗੱਲ ਆ ਕਿ ਜਿਸ ਚੀਜ਼ ਦਾ ਅਸੀਂ ਇੰਤਜ਼ਾਰ ਕਰਦੇ ਹਾਂ, ਯਾਰ ਉਹ ਲੈ ਅੱਜ ਤੋਂ 3 ਮਹੀਨੇ ਬਾਅਦ ਮਾਮੇ ਦੀ ਕੁੜੀ ਦਾ ਵਿਆਹ ਜਾਂ ਮੁੰਡੇ ਦਾ ਵਿਆਹ ਆ, ਠੀਕ ਹੈ ਨਾ, ਜਦੋਂ ਵਿਆਹ ਆਉਣ ਲੱਗਦਾ ਉਹ ਫਿਰ ਐ ਨਿਕਲ ਜਾਂਦਾ। ਕਿਉਂ? ਇਹ ਇੱਕ ਬਹੁਤ ਵੱਡਾ ਸਵਾਲ ਹੈ, ਇਹਦੇ ਬਾਰੇ ਜ਼ਿਕਰ ਕਰਦੇ ਹਾਂ ਆਣ ਕੇ ਅਸੀਂ ਇਸ ਗੀਤ ਤੋਂ ਬਾਅਦ। ਪੰਜਾਬੀ ਰੇਡੀਓ USA ਤੇ ਨਜ਼ਰੀਆ ਚੱਲ ਰਿਹਾ, ਚਰਨਜੀਤ ਜੋਗੀ ਐਂਡ ਇਕਵਿੰਦਰ ਤੁਹਾਡੇ ਨਾਲ ਹੈ ਐਂਡ ਆਈ ਐਮ ਵੈਰੀ ਸੌਰੀ ਕਿ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਚਰਨਜੀਤ ਜੋਗੀ ਹੁਣਾਂ ਦੇ ਨਾਲ। ਮੈਂ ਤਾਂ ਖੁਸ਼ ਸੀ, ਮੈਂ ਕਿਹਾ ਨਹੀਂ ਉਹਦੀ ਨਾ ਆਵੇ। ਮਤਲਬ ਤੁਸੀਂ ਤਾਂ ਮਤਲਬ ਪੂਰੇ ਐ ਬਣ ਕੇ ਬੈਠੋ ਨਾ 4 ਕੁਰਸੀਆਂ ਤੇ ਇਕੱਠੇ। ਮੈਂ ਕਿਹਾ ਜੀ ਮੈਂ ਤਾਂ ਚੌੜਾ ਹੋ ਗਿਆ, ਜਿੱਦਾਂ ਕਹਿੰਦੇ ਕਈ ਵਾਰ ਨਿਆਣੇ ਆਪਸ ਵਿੱਚ ਕੋਈ ਲੜ ਪੈਣ ਤਾਂ ਜਾਂ ਉਹਦੀ ਮਾਂ ਕਹੇ ਕਿ ਬੇਟਾ ਆਪਣੀ ਭੈਣ ਦੇ ਨਾਲ ਸੌ ਜਾ ਜਾਂ ਇੱਧਰ ਆ ਜਾ, ਉਹ ਕਹਿੰਦਾ ਨਹੀਂ ਮੈਂ ਤਾਂ ਚੌੜਾ ਹੋ ਕੇ ਜਾਣਾ। ਹਾਂ ਬਸ ਤੁਸੀਂ ਚੌੜੇ ਹੋ ਕੇ ਬੈਠੇ ਸੀ, ਚੌੜ ਕੱਢ ਛੱਡੀ ਜੇ। ਹਾਂ ਤੇ ਬਸ ਮੇਰੀ ਚੌੜ ਤਾਂ ਵਿੱਚ ਹੀ ਰਹਿ ਗਈ। ਅੱਛਾ ਵਿਆਹ ਵਾਲੀ ਗੱਲ ਕਰਦੇ ਵੈਸੇ ਆਪਾਂ, ਵਿਆਹ ਵਾਲੀ ਗੱਲ ਕਰਦੇ ਸੀ ਕਿ ਜਦੋਂ ਆਪਾਂ ਉਡੀਕਦੇ ਹਾਂ ਤੇ ਮੁੜ ਕੇ ਆਣ ਕੇ ਸਮਾਂ ਐ ਨਿਕਲ ਜਾਂਦਾ। ਜਿਹੜਾ ਸਮਾਂ ਹੈ ਨਾ, ਇਹ ਸਮਾਂ ਸਾਡੇ ਮੂਡ ਤੇ ਡਿਪੈਂਡ ਕਰਦਾ ਹੈ। ਟਰੂ ਹਨਾ ਜੀ। ਜੇਕਰ ਤਾਂ ਸਾਡਾ ਮੂਡ ਹੈਗਾ ਬਹੁਤ ਦੁਖੀ, ਠੀਕ ਹੈ, ਸਾਡਾ ਸਮਾਂ ਹੀ ਨਹੀਂ ਗੁਜ਼ਰਦਾ, ਮਤਲਬ ਰਾਤ ਹੀ ਨਹੀਂ ਨਿਕਲਦੀ, ਬੰਦੇ ਨੂੰ ਨੀਂਦ ਹੀ ਨਹੀਂ ਆਉਂਦੀ, ਹਾਏ ਹਾਏ ਕਦੋਂ ਸਵੇਰ ਹੋਵੇ, ਕਦੋਂ ਕੁੱਕੜ ਬਾਂਗ ਦੇਵੇ, ਬੰਦਾ ਜਾ ਕੇ ਚਾਹ ਪੀਵੇ। ਹਾਂ ਤੇ ਜਦੋਂ ਤੁਹਾਡੇ ਅੰਦਰ ਹੈਗੀ ਨਾ ਕੋਈ ਕਿਸੇ ਦਾ ਇੰਤਜ਼ਾਰ, ਖੁਸ਼ੀ ਹੈ, ਖੁਸ਼ੀ ਨਹੀਂ ਆਉਣਾ। ਹਾਂ ਤਾਂ ਮੈਂ ਕਿਹਾ ਜੀ ਉਸ ਵੇਲੇ ਤਾਂ ਫਿਰ ਹਨਾ ਬੰਦੇ ਦੇ ਅੰਦਰ ਪਤਾ ਨਹੀਂ ਕੀ ਚੱਲਦਾ ਰਹਿੰਦਾ, ਉਹਨੂੰ ਸਮੇਂ ਦਾ ਵੀ ਖਿਆਲ ਭੁੱਲ ਜਾਂਦਾ। ਜੀ 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 ਜੀ। ਔਰ ਜਦੋਂ ਖੁਸ਼ੀ ਦਾ ਸਮਾਂ ਹੁੰਦਾ ਉਸ ਵੇਲੇ ਸਮਾਂ ਐ ਨਿਕਲਦਾ, ਮਤਲਬ 24 ਘੰਟੇ ਵੀ ਤੁਹਾਡੇ 4 ਘੰਟੇ ਬਣ ਜਾਂਦੇ ਆ। ਮੈਂ ਕਿਹਾ ਜੀ ਉਹ ਵੀ ਜ਼ਿਆਦਾ ਤੁਸੀਂ ਦੱਸ ਦਿੱਤੇ ਆ, ਪਤਾ ਨਹੀਂ ਲੱਗਦਾ ਸਮਾਂ ਕਿੱਦਾਂ ਨਿਕਲ ਗਿਆ। ਔਰ ਇਹ ਜਿਹੜਾ ਇੰਤਜ਼ਾਰ ਦਾ ਮੂਡ ਆ, ਇਹ ਯਾਰ ਜਦੋਂ ਤੱਕ ਕਿਸੇ ਨੂੰ ਕਰਾਉਣਾ ਹੋਵੇ ਉਦੋਂ ਤਾਂ ਲੱਗਦਾ ਚੰਗਾ, ਠੀਕ ਹੈ ਨਾ, ਜਦੋਂ ਕਰਨਾ ਹੋਵੇ ਮੈਂ ਕਿਹਾ ਜੀ ਪੁੱਛੋ ਹੀ ਨਾ, ਬੰਦਾ ਇੰਨਾ ਕਮਲਾ ਹੋ ਜਾਂਦਾ ਨਾ। ਸਭ ਤੋਂ ਵੱਡੀ ਗੱਲ ਕਿ ਜਦੋਂ ਤੁਸੀਂ ਲੇਟ ਹੁੰਦੇ ਹੋ, ਠੀਕ ਹੈ ਨਾ, ਉਦੋਂ ਕੁੱਲ ਦੁਨੀਆ ਦੀ ਕਾਇਨਾਤ ਤੁਹਾਨੂੰ ਹੋਰ ਜ਼ਿਆਦਾ ਲੇਟ ਕਰਨ ਦੇ ਵਿੱਚ ਪਤਾ ਨਹੀਂ ਕਿਉਂ ਐਨ ਤੁੱਲ ਜਾਂਦੀ। ਸਹੀ ਗੱਲ ਹੈ। ਵੈਸੇ ਨਾ ਲੇਟ ਹੋਣ ਤੋਂ ਮੈਨੂੰ ਗੱਲ ਚਿੱਤੇ ਆ ਗਈ, ਗਾਣਾ ਲਗਾਓ ਫੇਰ ਸੁਣਾਉਣੀ ਆ। ਅੱਛਾ ਫੇਰ ਹਲੇ ਹੋਰ ਚਿੱਤੇ ਕਰਨੀ? ਹਾਂ। ਨਾ ਹਿੰਗ ਲੱਗੇ ਨਾ ਫਟਕੜੀ, ਨਾ ਡਾਲਰ ਪਾਉਂਡ ਨਾ ਪੈਸੇ। ਸੁਣਦੇ ਰਹੋ ਰਵਿੰਦਰ ਮੰਡ ਦੇ ਨਾਲ ਪੰਜਾਬੀ ਰੇਡੀਓ USA। ਲਓ ਜੀ ਬਦਾਮ ਬਦੂਮ ਖਾਦੇ ਆ, ਕਿਸ਼ਮਿਸ਼ਾਂ ਖਾਦੀਆਂ ਆ, ਆਹੋ, ਕਾਜੂ ਚੱਬੇ ਆ ਜੀ, ਅਖਰੋਟ ਭੰਨੇ ਆ, ਆਹੋ, ਤਾਂ ਕਰਕੇ ਇਹਨੂੰ ਚੇਤੇ ਆਈ ਆ ਗੱਲ। ਕਿਉਂਕਿ ਹੁਣ ਚਲੋ ਦੇਖੋ ਮਤਲਬ ਮੇਰੀ ਜਿਹੜੀ ਐਜੂਕੇਸ਼ਨ ਹੈ ਨਾ, ਆਫਟਰ 10th ਮੇਰੀ ਸਾਰੀ ਐਜੂਕੇਸ਼ਨ ਹੈਗੀ ਆ ਹੋਸਟਲ ਦੀ। ਅੱਛਾ। +1 +2 ਉਸ ਤੋਂ ਬਾਅਦ 1 ਸਾਲ ਪ੍ਰੈਪਰੇਸ਼ਨ, ਉਸ ਤੋਂ ਬਾਅਦ ਮੇਰੇ BAMS ਦੇ 5.5 years, ਉਸ ਤੋਂ ਬਾਅਦ ਵੀ ਮੈਂ ਬਹੁਤ ਸਾਲ PG ਵਿੱਚ ਰਹੀ ਹਾਂ। ਮਤਲਬ ਮੈਂ ਹੋਸਟਲ ਚ ਲਾਈਫ ਬੜੀ ਕੱਟੀ ਹੈ ਜੀ। ਐਂਡ ਹੋਸਟਲ ਲਾਈਫ ਵਿੱਚ ਖਾਸ ਤੌਰ ਤੇ ਸਭ ਤੋਂ ਵੱਡਾ ਇੰਤਜ਼ਾਰ ਹੁੰਦਾ ਆ ਸੈਟਰਡੇ ਸੰਡੇ ਦੇ ਆਉਣ ਦਾ। ਹਾਂ ਬੇਕਾਰ ਨੂੰ ਜਾਵਾਂਗੇ ਜੀ। ਜਿਸ ਕਾਲਜ ਮੈਂ ਪੜ੍ਹਦੀ ਸੀ ਉੱਥੇ ਹੁੰਦਾ ਸੀ ਕਿ ਪਹਿਲੇ 3 ਮਹੀਨੇ ਤੁਸੀਂ ਮਹੀਨੇ ਚ ਸਿਰਫ ਇੱਕ ਵਾਰ ਘਰ ਜਾ ਸਕਦੇ ਹੋ, ਪਰ ਤੁਹਾਡੇ ਪੇਰੈਂਟਸ ਤੁਹਾਨੂੰ ਮਿਲਣ ਆ ਸਕਦੇ ਆ। ਓਕੇ। ਐਂਡ ਹੋਸਟਲ ਚ ਇੰਤਜ਼ਾਰ ਕਿਸ ਚੀਜ਼ ਦਾ ਹੁੰਦਾ ਹੈ ਕਿ ਕੋਈ ਮਿਲਣ ਆਏਗਾ, ਘਰੋਂ ਡੈਡੀ ਟਿਫਨ ਲੈ ਕੇ ਆਉਣਗੇ, ਘਰ ਦਾ ਖਾਣਾ ਮੰਮੀ ਦਾ ਬਣਾਇਆ ਉਹ ਖਾਣ ਨੂੰ ਮਿਲੇਗਾ। ਤੇ ਜਦੋਂ ਮਹੀਨੇ ਬਾਅਦ ਜਾਂਦੇ ਸੀ ਨਾ ਘਰ, ਮਤਲਬ ਸੈਟਰਡੇ ਦੁਪਹਿਰੇ 3:30 ਵਜੇ ਕਲਾਸਿਸ ਤੋਂ ਫ੍ਰੀ ਹੋਣਾ, ਪਾਪਾ ਨੇ ਪਿਕ ਕਰਨ ਆਉਣਾ ਤੇ ਘਰ ਜਾਂਦਿਆਂ ਨੂੰ ਸਾਨੂੰ ਆਲਮੋਸਟ 5:30 ਹੋ ਜਾਂਦੇ ਸੀ। ਤੇ
ਸੰਡੇ ਉੱਥੇ ਰਹਿਣਾ ਮਤਲਬ ਤੇ ਮੰਡੇ ਸਵੇਰੇ ਫਿਰ ਮੰਮੀ ਨੂੰ ਉਠਾਉਣਾ 5:30 ਵਜੇ। ਅੱਛਾ ਪੁੱਤਰ ਜੀ ਉੱਠ ਜਾਓ। 6:30 6:30 ਵਜੇ ਤਿਆਰ ਹੋ ਕੇ ਜਦੋਂ ਜਾਣ ਲੱਗਦੀ ਸੀ ਨਾ ਫਿਰ ਮੇਰਾ ਦਿਲ ਏਦਾਂ ਧੜਕਦਾ ਸੀ, ਹਾਏ ਮੈਂ ਚੱਲੀ ਆ ਘਰੋਂ। ਸੀਰੀਅਸਲੀ ਮੈਂ ਕਹਿੰਦੀ ਕਿ ਉਦੋਂ ਮੈਨੂੰ ਇੰਨਾ ਰੋਣਾ ਆਉਂਦਾ ਹੁੰਦਾ ਸੀ, ਮੈਂ ਕਹਿੰਦੀ ਸੀ ਮੈਂ ਹੋਸਟਲ ਕਿਉਂ ਆ। ਪਰ ਫਿਰ ਬੰਦੇ ਨੂੰ ਆਦਤ ਹੋ ਜਾਂਦੀ ਹੈ ਨਾ, ਫਿਰ ਇੰਨਾ ਬੰਦਾ ਤੰਗ ਨਹੀਂ ਹੁੰਦਾ। ਪਰ ਜਿਹੜਾ ਇੰਤਜ਼ਾਰ ਮੈਂ ਆਪਣੇ ਹੋਸਟਲ ਡੇਜ਼ ਵਿੱਚ ਕੀਤਾ ਘਰ ਜਾਣ ਲਈ, ਘਰ ਦੇ ਖਾਣੇ ਲਈ, ਆਪਣੇ ਮੰਮੀ ਪਾਪਾ ਆਪਣੀ ਸਿਸਟਰ ਨੂੰ ਮਿਲਣ ਲਈ, ਆਪਣੇ ਦਾਦੇ ਦਾਦੀ ਨੂੰ ਮਿਲਣ ਲਈ, ਕਜ਼ਨਸ ਨੂੰ ਮਿਲਣ ਲਈ, ਮਤਲਬ ਪੁੱਛੋ ਨਾ, ਉਸ ਇੰਤਜ਼ਾਰ ਤੋਂ ਵੱਡਾ ਕੋਈ ਇੰਤਜ਼ਾਰ। ਪੰਜਾਬੀ ਰੇਡੀਓ USA ਤੇ ਇੰਜੋਏ ਕਰ ਰਹੇ ਹੋ ਨਜ਼ਰੀਆ। ਇਕਵਿੰਦਰ ਤੁਹਾਡੇ ਨਾਲ, ਚਰਨਜੀਤ ਜੋਗੀ ਮੇਰੇ ਨਾਲ ਨੇ। ਇੱਕ ਵਾਰ ਫਿਰ ਇੱਕ ਹੋਰ ਬਲੂ ਕਲਰ ਦੀ ਸ਼ਰਟ ਪਾ ਕੇ, ਮਤਲਬ ਤੁਹਾਡਾ ਬਲੂ ਕਲਰ ਫੇਵਰੇਟ ਹੈ? ਬਿਲਕੁਲ ਬਿਲਕੁਲ ਬਿਲਕੁਲ। ਔਰ ਗੱਲ ਇਹ ਕਰਦੇ ਹਾਂ ਕਿ ਦੇਖੋ ਇੰਤਜ਼ਾਰ ਜਿਹੜਾ ਜਦੋਂ ਆਪਾਂ ਕੰਮ ਕਰਦੇ ਹਾਂ ਜੀ, ਵੀਕਐਂਡ ਦਾ ਇੰਤਜ਼ਾਰ ਹੁੰਦਾ ਤੇ ਜਦੋਂ ਵੀਕਐਂਡ ਆ ਜਾਂਦਾ ਯਾਰ ਪਤਾ ਨਹੀਂ ਲੱਗਦਾ, ਫਟਕ ਦਿਨ ਨਿਕਲ ਜਾਂਦਾ। ਸਹੀ ਗੱਲ ਆ, ਮੌਤ ਹੀ ਪੈ ਜਾਂਦੀ ਜਦੋਂ ਐਤਵਾਰ ਹੁੰਦਾ। ਅੱਛਾ, ਅਗਲੇ ਦਿਨ ਸੋਮਵਾਰ ਆ, ਤਦ ਹੀ ਮੈਨੂੰ ਸੈਟਰਡੇ ਵਧੀਆ ਲੱਗਦਾ ਆ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਇੰਤਜ਼ਾਰ ਪਤਾ ਕੀ ਆ? ਕਿ ਕਦੋਂ ਕਿਹੜਾ ਉਹ ਸਾਲ ਹੋਊਗਾ, ਕਿਹੜਾ ਕੈਲੰਡਰ ਹੋਊਗਾ ਜਿਹੜਾ ਹਫ਼ਤੇ ਦੇ ਵਿੱਚ 2 ਐਤਵਾਰ ਦਿਆ ਕਰੂਗਾ। ਸਹੀ ਗੱਲ ਆ, ਮੈਂ ਤਾਂ ਕਹਿੰਦੀ 3 ਹੋਵੇ। ਹਾਂ, ਤੂੰ ਤਾਂ ਕਹਿੰਦੀ 7 ਹੀ ਐਤਵਾਰ ਹੋਣ। ਨਹੀਂ 7 ਤਾਂ ਨਹੀਂ, ਮੈਂ ਕਹਿੰਦੀ ਫਿਰ ਬੰਦਾ ਜ਼ਿਆਦਾ ਹੀ ਬੋਰ ਹੋ ਜਾਊਗਾ ਘਰੇ ਰਹਿ ਕੇ। ਬਿਲਕੁਲ ਜੀ। ਖੈਰ ਇਹ ਆ ਕਿ ਇੰਤਜ਼ਾਰ ਬੰਦੇ ਦਾ ਨਾ ਹਰ ਇੱਕ ਚੀਜ਼ ਲਈ ਹੁੰਦਾ ਜੀ। ਸਵੇਰੇ ਵੇਲੇ ਸਾਨੂੰ ਦੁਪਹਿਰ ਦਾ, ਦੁਪਹਿਰ ਵੇਲੇ ਸਾਨੂੰ ਸ਼ਾਮ ਦਾ, ਸ਼ਾਮ ਵੇਲੇ ਸਾਨੂੰ ਰਾਤ ਦਾ, ਰਾਤ ਵੇਲੇ ਸਾਨੂੰ ਫਿਰ ਮੁੜ ਤੋਂ ਸਵੇਰ ਦਾ। ਪਰ ਮੈਨੂੰ ਪਤਾ ਕਿਹਦਾ ਇੰਤਜ਼ਾਰ ਹੁੰਦਾ? ਜਦੋਂ ਮਤਲਬ ਮੈਂ ਕੋਈ ਬੁੱਕ ਆਨਲਾਈਨ ਆਰਡਰ ਕੀਤੀ ਹੋਵੇ, ਘਰ ਆ ਜਾਏ, ਮੈਂ ਥੋੜੀ ਪੜ੍ਹ ਲਈ, ਅਗਲੇ ਦਿਨ ਮੈਂ ਆਈ ਆਫਿਸ, ਮੈਨੂੰ ਹੁੰਦਾ ਵੀ ਛੇਤੀ ਆਫਿਸ ਹੋਵੇ ਖਤਮ, ਮੈਂ ਭੱਜ ਕੇ ਜਾਵਾਂ ਘਰੇ ਤੇ ਘਰ ਜਾ ਕੇ ਕੁਝ ਟੇਸਟੀ ਬਣਾਵਾਂ, ਨਾਲ ਬੁੱਕ ਪੜ੍ਹੀ ਜਾਵੇ। ਮਤਲਬ ਉਸ ਤੋਂ ਵਧੀਆ ਇੰਤਜ਼ਾਰ ਤੇਰੀ ਅੱਖਰ ਚਿੱਤ ਕੇ ਪੜ੍ਹਨੇ। ਵੈਸੇ ਇੱਕ ਹੋਰ ਆ ਗਿਆ ਮੈਨੂੰ ਚਿੱਤੇ, ਕੀ ਦੱਸਦੀ ਆ? ਕਾਲੀ ਕਾਦੀ ਆ? ਇੱਕ ਤਾਂ ਤੂੰ ਹੁਣ ਇੰਤਜ਼ਾਰ ਬਹੁਤ ਕਰਾਉਣੀ ਹੈ। ਲਓ ਜੀ, ਵੈਸੇ ਤਾਂ ਇਹ ਕੁੜੀਆਂ ਦਾ ਆਪਣਾ ਜਿਹੜਾ ਇੱਕ ਅਖਤਿਆਰੀ ਕੋਟਾ ਆ ਕਿ ਉਹਨਾਂ ਨੇ ਇੰਤਜ਼ਾਰ ਕਰਾਉਣਾ ਹੀ ਹੁੰਦਾ। ਸਹੀ ਗੱਲ ਆ, ਮਤਲਬ ਅਸੀਂ ਜਿੰਨਾ ਇੰਤਜ਼ਾਰ ਕਰਾਉਨੇ ਆ ਨਾ, ਮਤਲਬ ਜਿੰਨਾ ਇੰਤਜ਼ਾਰ ਲੰਬਾ ਹੁੰਦਾ ਆ ਉਨਾ ਹੀ ਪਿਆਰ ਜਿਹੜਾ ਹੈ ਉਹ ਗੂੜਾ ਹੁੰਦਾ, ਜ਼ਿਆਦਾ ਹੁੰਦਾ। ਬਿਲਕੁਲ ਜੀ। ਔਰ ਇੱਕ ਮੈਂ 2 ਲਾਈਨਾਂ ਲਿਖਿਆ ਸੀ ਕਿ ਝੱਲੀਏ ਵਿਛੋੜਾ ਕਿਵੇਂ ਪਿਆਰ 'ਚ ਦਰਾਰ ਪਾਉ, ਦੇਖ ਲਈ ਵਿਛੋੜੇ ਨਾਲ ਪਿਆਰ ਤੇ ਨਿਖਾਰ ਆਉ। ਹਾਏ ਦੇਖਿਆ, ਤਦ ਹੀ ਕੁੜੀਆਂ ਇੰਤਜ਼ਾਰ ਕਰਾਉਂਦੀਆਂ ਆ। ਲਓ ਜੀ, ਇੰਤਜ਼ਾਰ ਤਾਂ ਕਰਾਉਣਾ ਚਾਹੀਦਾ ਹੈ ਕਿਉਂਕਿ ਇਹ ਇੰਤਜ਼ਾਰ ਸਾਡੀ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਹੈ। ਕੁਦਰਤ ਜਿਹੜੀ ਹੈ ਹਰ ਇੱਕ ਚੀਜ਼ ਸਾਨੂੰ ਸਮੇਂ ਤੇ ਦਿੰਦੀ ਹੈ। ਕਦੇ ਇਹ ਤਾਂ ਹੈ ਨਹੀਂ ਕਿ ਬੱਚਾ ਜੰਮਦਾ ਹੀ 5 ਸਾਲ ਦਾ ਹੋਇਆ, ਤੇ ਕਦੀ ਇਹ ਵੀ ਨਹੀਂ ਹੁੰਦਾ ਕਿ 5 ਵਜੇ ਮਤਲਬ 4 ਵਜੇ ਸੂਰਜ ਨਿਕਲ ਆਏ। ਹਾਂ, ਇਹ ਵੀ ਨਹੀਂ ਹੁੰਦਾ ਵੀ ਜਿਹੜਾ ਫਰੂਟ ਵਾਲਾ ਮਹੀਨਾ ਪਹਿਲਾਂ ਆ ਜਾਏ। ਬਿਲਕੁਲ ਜੀ, ਬਿਲਕੁਲ ਜੀ। ਇਹ ਵੀ ਨਹੀਂ ਕਦੇ ਹੋਇਆ ਵੀ ਜਿਹੜਾ ਕਦੇ ਬਣਾਇਆ ਉਹ ਸਰਦੀਆਂ ਦੇ ਵਿੱਚ ਹੀ ਹੁੰਦਾ ਫਿਰ। ਸਹੀ ਗੱਲ ਆ। ਹਾਂਜੀ, ਪਰ ਖੈਰ ਅੱਜ ਕੱਲ ਤਾਂ ਹੋਣ ਲੱਗ ਪਿਆ, ਸਟੋਰਾਂ ਦੇ ਆਉਣ ਲੱਗ ਪਏ ਆ। ਪਰ ਗੱਲ ਇਹ ਹੈ ਕਿ ਜੋ ਕੁਦਰਤ ਹੈਗੀ ਆ, ਜੋ ਕੁਦਰਤ ਬੰਦੇ ਨੂੰ ਇੰਤਜ਼ਾਰ ਕਰਾ ਕੇ ਦਿੰਦੀ ਹੈ, ਉਹ ਚੀਜ਼ ਦੇ ਵਿੱਚ ਇੱਕ ਆਪਣਾ ਹੀ ਸਵਾਦ ਹੈ। ਉਹ ਤੇ ਹੈ। ਪਰ ਅਸੀਂ ਲੋਕ ਹਲਕੇ ਫਿਰਦੇ ਆ, ਅਸੀਂ ਲੋਕ ਦੌੜੇ ਫਿਰਦੇ ਆ। ਸਾਨੂੰ ਇਹ ਆ ਵੀ ਅੱਜ ਜੇਕਰ ਸਾਡੇ ਜ਼ਿਹਨ ਦੇ ਵਿੱਚ ਕੋਈ ਚੀਜ਼ ਆ ਗਈ ਨਾ, ਸਾਨੂੰ ਸਵੇਰੇ ਮਿਲਣੀ ਚਾਹੀਦੀ ਹੈ, ਭਾਵੇਂ ਉਹਦੇ ਵਾਸਤੇ ਕਿਸੇ ਦੇ ਸੰਗ ਵਿੱਚ ਕੂਠਾ ਦੇਣਾ ਪਵੇ। ਸਹੀ ਗੱਲ ਹੈ। ਪਰ ਮੈਂ ਇੱਕ ਚੀਜ਼ ਦਾ ਇੰਤਜ਼ਾਰ ਬਹੁਤ ਸ਼ਿੱਦਤ ਨਾਲ ਕਰਦੀ ਹਾਂ। ਕਿਹਦਾ? ਦੇਖੋ ਜੀ, ਜਦੋਂ ਮੈਂ ਆਨਲਾਈਨ ਕੀਤਾ ਹੋਵੇ ਫੂਡ ਆਰਡਰ, ਅੱਧਾ ਘੰਟਾ ਹੋ ਜਾਏ, ਫੇਰ ਮੇਰੇ ਸਬਰ ਦੀ ਹੋ ਜਾਂਦੀ ਇੰਤਹਾ। ਫਿਰ ਤਾਂ ਮੈਨੂੰ ਹੁੰਦਾ ਡਿਲੀਵਰੀ ਮੈਨ ਆਵੇ, ਇਹਨੂੰ ਵੀ ਨਾਲ ਹੀ ਖਾ ਲਾ, ਇੱਥੇ ਹੀ ਲੂਣ ਭੁੱਕ ਲਈਏ, ਹਨਾ। ਤੇ ਦੂਜਾ ਮੈਨੂੰ ਇੰਤਜ਼ਾਰ ਹੁੰਦਾ ਕਿ ਮੈਂ ਕੋਈ ਮੇਕਅਪ ਦਾ ਸਮਾਨ ਕੀਤਾ ਹੋਇਆ ਆਰਡਰ, ਕੋਈ ਬੁੱਕਸ ਕੀਤੀਆਂ ਹੋਈਆਂ ਆਰਡਰ, ਕੋਈ ਆਪਣੇ ਲਈ ਨਵੇਂ ਕੱਪੜੇ ਆਰਡਰ ਕੀਤੇ ਹੋਏ ਆ, ਜਦ ਤੱਕ ਆ ਨਹੀਂ ਨਾ ਜਾਂਦੇ, ਮਤਲਬ ਮੈਂ ਬੂਹੇ ਵਾਲੀ ਦੇਖਦੀ ਰਹਿੰਦੀ ਆ ਕਿ ਕਦੋਂ ਬੈਲ ਹੋਏਗੀ, ਕਦੋਂ ਫੋਨ ਆਏਗਾ ਕਿ ਮੈਮ ਤੁਹਾਡਾ ਪਾਰਸਲ ਆ ਗਿਆ। ਤੇਰੇ ਵਰਗੇ ਨੇ ਨਾ ਆਨਲਾਈਨ ਸ਼ਾਪਿੰਗ ਦੀ ਜਿਹੜੀ ਆਦਤ ਆ, ਇਹਦੇ ਨਾਲ ਹੀ ਲਾਕਡਾਊਨ ਲਗਵਾਇਆ ਸੀ। ਹੈ? ਹਾਂ। ਲਓ ਜੀ, ਇਸ ਵੇਲੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ। ਬੰਦਾ ਸਵੇਰ ਦਾ ਇੰਤਜ਼ਾਰ ਕਰਦਾ, ਫਿਰ ਆਪਣੀ ਘਰਵਾਲੀ ਦੇ ਰਸੋਈ ਦੇ ਵਿੱਚ ਵੜਨ ਦਾ ਇੰਤਜ਼ਾਰ ਕਰਦਾ ਹੈ, ਰਸੋਈ ਦੇ ਵਿੱਚੋਂ ਮਹਿਕਾਂ ਦਾ ਇੰਤਜ਼ਾਰ ਕਰਦਾ ਹੈ, ਮਹਿਕਾਂ ਦੇ ਨਾਲ ਟਿਫਨ ਦਾ ਇੰਤਜ਼ਾਰ ਕਰਦਾ, ਟਿਫਨ ਤੋਂ ਬਾਅਦ ਆਪਣੇ ਕੰਮ ਦਾ ਇੰਤਜ਼ਾਰ ਕਰਦਾ। ਬੰਦਾ ਇੰਤਜ਼ਾਰ ਨਾ ਕਰੇ, ਕਿਉਂ ਨਾ ਕਰੇ? ਆਪ ਕਿਚਨ 'ਚ ਵੜੇ, ਚਾਹ ਬਣਾਏ, ਰੋਟੀ ਬਣਾਏ, ਉਦੋਂ ਕਿਤੇ ਵੋਟੀ ਇੰਤਜ਼ਾਰ ਕਰੇ? ਨਹੀਂ ਯਾਰ, 4 ਪੂੰਜੀਆਂ ਵਾਲੀਆਂ ਰੋਟੀਆਂ ਚੰਗੀਆਂ ਲੱਗਦੀਆਂ। ਮਤਲਬ ਕਸੈਂਡਰਾ ਨੇ ਤੁਹਾਡੀਆਂ ਆਦਤਾਂ ਵਿਗਾੜੀਆਂ ਹੋਈਆਂ। ਬਿਲਕੁਲ। ਮੈਂ ਕਰਨਾ ਕਿਸੇ ਦਿਨ ਫੋਨ, ਮੈਂ ਉਹਨੂੰ ਚੱਕਣਾ ਪੂਰਾ, ਚੱਕੋ ਪਾਈ।
ਹਾਂ ਕੰਨ ਭਰਨੇ ਐਨ ਕੰਧ ਭਰਨੇ। ਮੈਂ ਕਹਣਾ ਵੀ ਆਉਣ ਦੇ ਸਹੀ ਇਹਨੂੰ ਅੱਜ। ਅੱਛਾ। ਖਬਰਦਾਰ ਜੇ ਤੂੰ ਕਿਚਨ 'ਚ ਵੜੀ, ਅੱਛਾ ਖਬਰਦਾਰ ਜੇ ਤੈਨੂੰ ਚਾਹ ਬਣਾ ਕੇ ਦਿੱਤੀ, ਅੱਛਾ ਖਬਰਦਾਰ ਡਿਨਰ ਬਣਾਇਆ ਤੇ ਖਬਰਦਾਰ ਬਾਹਰੋਂ ਆਰਡਰ ਕਰਨ ਦਿੱਤਾ। ਲੈ ਮੈਂ ਤਾਂ ਤੈਨੂੰ ਕਹਿ ਦਿੱਤਾ ਸੀਗਾ, ਮੈਂ ਕਿਹਾ ਕਿਸੇ ਦਾ ਮੇਰਾ ਅੱਜ ਦਿਲ ਕਰਦਾ ਹੈ ਕਿ ਆਪਾਂ ਯਾਰ ਬਾਹਰ ਖਾਣਾ ਖਾਈਏ। ਉਹ ਕਹਿੰਦੀ ਬਿਲਕੁਲ ਠੀਕ ਹੈ, ਮੈਂ ਹੁਣੀ ਤਿਆਰ ਹੋ ਗਈ। ਮੈਂ ਕਿਹਾ ਤਿਆਰ ਹੋ ਗਏ ਨਹੀਂ, ਤੂੰ ਰਸੋਈ ਦੇ ਵਿੱਚ ਸਮਾਨ ਲੈ ਕੇ ਮੈਂ ਬਾਹਰ ਚਟਾਈ ਵਿਛਾਉਣਾ ਹੈ। ਕਿੱਡੇ ਮਾੜੇ ਨੇ ਨਾ ਮੁੰਡੇ ਯਾਰ ਇਹ ਵੀ ਇੰਤਜ਼ਾਰ ਹੁੰਦਾ। ਖੈਰ ਇੰਤਜ਼ਾਰ ਦੇ ਬਸ ਬੰਦਾ ਹਰ ਇੱਕ ਪੈਂਦਾ, ਕਦੇ ਬੱਸ ਦਾ ਇੰਤਜ਼ਾਰ, ਕਦੇ ਪਾਸ ਹੋਣ ਦਾ ਇੰਤਜ਼ਾਰ, ਕਦੇ ਫੇਲ ਹੋਣ ਦਾ ਵੀ ਇੰਤਜ਼ਾਰ ਹੀ ਹੁੰਦਾ। ਵੈਸੇ ਮੰਮੀ ਕੋਲ ਜਾਣ ਦਾ ਇੰਤਜ਼ਾਰ ਜਿਹੜਾ ਨਾ ਸਭ ਇੰਤਜ਼ਾਰਾਂ ਤੋਂ ਮੈਨੂੰ ਲੱਗਦਾ ਭਾਰੀ ਹੈ। ਬਿਲਕੁਲ ਜੀ, ਤੇ ਇਸ ਵੇਲੇ ਇੰਤਜ਼ਾਰ ਹੋ ਰਿਹਾ। ਹਾਂ ਇੰਤਜ਼ਾਰ ਇਸ ਵੇਲੇ ਹੋ ਰਹੇ ਨੇ ਸਾਡੇ ਘਰਾਂ ਦੇ ਵਿੱਚ। ਤੇ ਖੈਰ ਇਹ ਇੰਤਜ਼ਾਰ ਮਿੱਠਾ ਹੁੰਦਾ ਜੇਕਰ ਪਤਾ ਹੋਵੇ ਕਿ ਸੱਜਣਾ ਨੇ ਮਿਲ ਜਾਣਾ। ਇੰਤਜ਼ਾਰ ਕੌੜਾ ਉਸ ਵੇਲੇ ਹੋ ਜਾਂਦਾ ਜਦੋਂ ਪਤਾ ਹੋਵੇ ਕਿ ਸੱਜਣ ਹੁਣ ਗਏ ਨੇ, ਵਾਪਸ ਨਹੀਂ ਆਉਣਾ। ਸੱਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲੀਓ ਮਿੱਠਾ ਜਿਹਾ ਇੰਤਜ਼ਾਰ ਤੁਹਾਨੂੰ ਦੇ ਕੇ ਜਾ ਰਹੇ ਹਾਂ ਜੀ। ਨਾਲ ਇੱਕ ਸੈਂਡਰਾ ਤੁਹਾਨੂੰ ਵੀ। ਹਾਂ ਤੇ ਲਓ ਜੀ ਅਸੀਂ ਵਾਪਸ ਆਵਾਂਗੇ ਤੇ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ, ਮੈਨੂੰ ਇਕਵਿੰਦਰ ਨੂੰ। ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ USA।